ਦੇਖੋ ਇੱਕ ਬਾਦਸ਼ਾਹ ਸੀ। ਉਹ ਟੁਰਦਾ ਫਿਰਦਾ ਚਲਾ ਗਿਆ ਕਿਸੇ ਬਾਗ ਦੇ ਵਿੱਚ, ਅੰਗੂਰਾਂ ਦੇ ਬਾਗ ਦੇ ਵਿੱਚ ਚਲਾ ਗਿਆ। ਉਹਨੂੰ ਪਿਆਸ ਬੜੀ ਲੱਗੀ ਸੀਗੀ। ਉਹ ਬਾਗ ਦੇ ਵਿੱਚ ਜਦੋਂ ਗਿਆ, ਬਾਗ 'ਚ ਜਾ ਕੇ ਕਹਿੰਦਾ ਕਿ ਮੈਨੂੰ ਪਾਣੀ ਪਿਲਾਓ। ਉੱਥੇ ਦਾ ਮਾਲੀ ਸੀ ਜਿਹੜਾ, ਉਹਨੇ ਪਿਆਲਾ ਲਿਆ ਤੇ ਪਿਆਲਾ ਲੈ ਕੇ ਤੇ ਅੰਗੂਰ ਦਾ ਗੁੱਛਾ ਨਿਚੋੜ ਕੇ ਤੇ ਬਾਦਸ਼ਾਹ ਨੂੰ ਪੇਸ਼ ਕਰਤਾ। ਲਓ ਜੀ, ਬਾਦਸ਼ਾਹ ਨੇ ਪੀਤਾ। ਬਾਦਸ਼ਾਹ ਨੇ ਕੀਤਾ, ਕਿਆ ਬਾਤ ਹੈ ਯਾਰ, ਇਹਨੇ ਇੱਕ ਅੰਗੂਰ ਨਿਚੋੜਿਆ ਤੇ ਗਲਾਸ ਭਰ ਲਿਆ, ਇਹ ਤੇ ਟੈਕਸ ਲੱਗਣਾ ਚਾਹੀਦਾ। ਉਹਨੇ ਕਿਹਾ ਇੱਕ ਗਲਾਸ, ਮੈਨੂੰ ਬਾਦਸ਼ਾਹ ਨੇ ਕਿਹਾ ਮੈਨੂੰ ਇੱਕ ਗਲਾਸ ਹੋਰ ਦੇ। ਉਹ ਚਲਾ ਗਿਆ ਇੱਕ ਗਲਾਸ ਹੋਰ ਪਾਣ। ਉਹਨੇ ਜਦੋਂ ਇੱਕ ਅੰਗੂਰ ਨਿਚੋੜਿਆ, ਦੋ ਨਿਚੋੜੇ ਤੇ ਇੱਕ ਗਲਾਸ ਭਰਿਆ, ਤਿੰਨ ਅੰਗੂਰ ਦੇ ਗੁੱਛੇ ਨਿਚੋੜੇ ਤੇ ਇੱਕ ਗਲਾਸ ਭਰ ਗਿਆ। ਤੇ ਉਹ ਵਾਪਸ ਆਇਆ ਬਾਦਸ਼ਾਹ ਕੋ। ਬਾਦਸ਼ਾਹ ਕੋ, ਲਓ ਜਨਾਬ ਗਲਾਸ ਲਓ। ਉਹਨੇ ਪੁੱਛਿਆ ਕੀ ਮਾਜਰਾ ਵਾ, ਅੱਗੇ ਤੂੰ ਇੱਕ ਅੰਗੂਰ ਦਾ ਗੁੱਛਾ ਨਿਚੋੜਿਆ, ਤੇਰਾ ਪਿਆਲਾ ਭਰ ਗਿਆ, ਤੇ ਹੁਣ ਤੂੰ ਤਿੰਨ ਅੰਗੂਰ ਦੇ ਗੁੱਛੇ ਭਰੇ ਆ ਤੇ ਇੱਕ ਪਿਆਲਾ ਭਰਿਆ। ਉਹਨੇ ਜਵਾਬ ਦਿੱਤਾ ਕਿ ਸਾਡੇ ਬਾਦਸ਼ਾਹ ਦੇ ਵਿੱਚ ਦਿਲ ਦੇ ਵਿੱਚ ਖੋਟ ਆ ਗਈ ਆ, ਜਿਹਦਾ ਕਰਕੇ ਆਹ ਨਤੀਜਾ। ਤੇ ਇਹੀ ਗੱਲ ਬਾਦਸ਼ਾਹ ਦੇ ਦਿਲ 'ਚ ਵੀ ਸਮਝ ਆ ਗਈ ਕਿ ਵੀ ਮੇਰੇ ਦਿਲ ਦੇ ਵਿੱਚ ਸੀ ਗੱਲ, ਤੇ ਇਹਨੂੰ ਪਤਾ ਲੱਗ ਗਿਆ ਕਿ ਵੀ ਮੇਰੇ ਬਾਦਸ਼ਾਹ ਦੇ ਦਿਲ ਦੇ ਵਿੱਚ ਖੋਟ ਆ ਗਈ ਆ। ਕਿਸਾਨ ਦਾ ਵੀ ਇਹੀ ਹਾਲ ਆ ਕਿ ਵੀ ਸਾਡੇ ਹੁਕਮਰਾਨਾਂ ਨੇ ਸਾਡੇ ਪਾਣੀ ਤੇ ਟੈਕਸ ਲਾ ਦਿੱਤਾ, ਸਾਡੇ ਹੁਕਮਰਾਨਾਂ ਨੇ ਸਾਡੀ ਜ਼ਮੀਨ ਤੇ ਟੈਕਸ ਲਾ ਦਿੱਤਾ। ਸਾਡੇ ਹੁਕਮਰਾਨਾਂ ਨੇ 300 ਵਾਲੀ 400 ਦਾ ਪਾਣੀ ਸੀਗਾ ਤੇ ਉਹ ਤਕਰੀਬਨ ਕੋਈ ਹੁਣ 2700-2800 ਰੁਪਈਆ ਸਾਨੂੰ ਟੈਕਸ ਆਣ ਦਿਆ ਵਾ। ਇਹ ਉਹ ਮਿਸਾਲ ਸਾਡੇ ਹੁਕਮਰਾਨਾਂ ਤੇ ਠੀਕ ਫਿੱਟ ਹੁੰਦਾ ਹੀ ਆ। ਸਾਡੀ ਕਿਸਾਨ ਕੀ ਕਰੇ? ਕਣਕ ਦੀ ਐਵਰੇਜ ਐਤਕੀ ਸਾਡੀ ਘੱਟ ਰਹਿਣੀ ਆ, ਕਿਉਂਕਿ ਬਾਰਿਸ਼ਾਂ ਨਹੀਂ ਪਈਆਂ, ਸਾਡੇ ਇਲਾਕੇ 'ਚ ਬਾਰਿਸ਼ਾਂ ਨਹੀਂ ਹੋਈਆਂ, ਜਿਹਦਾ ਕਰਕੇ ਸਾਡੀ ਕਣਕ ਦੀ ਐਵਰੇਜ ਅੱਗੇ 50 ਮਣ ਹੁੰਦੀ ਸੀ, ਹੁਣ ਸਾਡੀ 35 ਮਸਾਂ ਮਾਰ ਕੇ ਸਾਡੀ 35 ਮਣ ਐਵਰੇਜ ਆਏਗੀ। 35-40 ਮਣ ਵੀ ਨਹੀਂ ਅਸੀਂ ਕਹਿੰਦੇ ਕਿ 40 ਮਣ ਆਏਗੀ। ਜੋ ਸੂਰਤ ਹਾਲ ਆ ਸਾਡੀਆਂ ਕਣਕਾਂ ਦੇ, ਤੇ ਤੁਹਾਨੂੰ ਪਤਾ ਹੀ ਆ ਕਿ ਵੀ ਹੁਣ 35-40 ਮਣ ਤੋਂ ਵੀ ਥੱਲੇ ਐਵਰੇਜ ਸਾਡੀ ਆਉਣੀ ਆ। ਹੁਣ ਉਹ ਹਿਸਾਬ ਆ, ਸਾਨੂੰ ਟੈਕਸ ਲਾਈ ਜਾਂਦੇ ਆ, ਸਾਨੂੰ ਮਾਫੀਆ ਕਹਿ ਦਿੱਤਾ ਗਿਆ ਵਾ, ਕਿਸਾਨ ਮਾਫੀਆ। ਲੇਕਿਨ ਆਪਣੇ ਸੱਜੇ ਖੱਬੇ ਦੇਖੋ, ਮਾਫੀਆ ਕੌਣ ਹੈਗਾ? ਕਿਸਾਨ ਸਿਰਫ ਜ਼ਮੀਨ ਦੀ ਹੱਦ ਤੀਕਰ ਆ, ਪੈਦਾਵਾਰ ਦੀ ਹੱਦ ਤੀਕਰ ਆ, ਉਸ ਤੋਂ ਬਾਅਦ ਮੰਡੀਆਂ 'ਚ ਲੈ ਜਾਂਦਾ ਵਾ। ਮੰਡੀਆਂ ਵਾਲੇ ਰੇਟ ਤੈਅ ਕਰਦੇ, ਕਿਸਾਨ ਤੇ ਰੇਟ ਤੈਅ ਹੀ ਨਹੀਂ ਕਰਦਾ। ਓਕੇ, ਅੱਲਾ ਹਾਫਿਜ਼।